ਪਿੰਡ ਆਏ ਹਾਂ ਜੀ ਮੁੱਲਾਪੁਰ। ਅੱਜ ਤੋਂ ਕੁਝ ਦਿਨ ਪਹਿਲੇ ਸਾਮਲ ਧਾਮੀ ਸਾਹਿਬ ਨੇ ਇੱਕ ਵੀਡੀਓ ਪਾਈ, ਬੀਬੀ ਅਨੂਪ ਕੌਰ ਜੀ ਉਹਨਾਂ ਨੂੰ ਬੜੀ ਚਾਹਤ ਸੀ ਆਪਣੇ ਪਿੰਡ ਵੇਖਣ ਦੀ, ਔਰ ਉਹ ਦੱਸਦੇ ਸੀ ਕਿ ਇਸ ਪਿੰਡ ਦੇ ਵਿੱਚ ਉਹਨਾਂ ਦੇ ਦਾਦਾ ਜੀ ਰਾਮ ਸਿੰਘ ਜੀ ਰਹਿੰਦੇ ਸੀ, ਜਿਨ੍ਹਾਂ ਦੀ ਇੱਕ ਆੜਤ ਔਰ ਪੱਠੇ ਵੀ ਸੀ। ਉਹਨਾਂ ਲਈ ਅਸੀਂ ਪੰਜਾਬੀ ਲਹਿਰ ਦੀ ਤਰਫੋਂ ਤੋਹਫੇ ਲਈ ਅੱਜ ਅਸੀਂ ਪਹੁੰਚੇ ਸੀ ਮੁੱਲਾਪੁਰ। ਤੇ ਵੈਸੇ ਜਨਮ ਕਿੱਥੇ ਹੋਇਆ ਤੁਹਾਡਾ ਜੀ? ਪਾਕਿਸਤਾਨ ਚ ਮੁੱਲਾਪੁਰ 77 ਚੱਕ ਚ। 77 ਚੱਕ ਮੁੱਲਾਪੁਰ। ਹਾਂਜੀ। ਨੇੜੇ ਕਸਬਾ ਕਿਹੜਾ ਸੀ? ਸਾਡੇ ਠੀਕਰੀ ਵਾਲਾ ਬੰਗਲਾ। ਅੱਛਾ, ਉਹਦੇ ਨੇੜੇ ਸੀ। ਹਾਂਜੀ। ਇੱਕ 77 ਚੱਕ, ਇੱਕ ਸ਼ਾਂਗਾ ਸਿੰਘ ਵਾਲਾ ਜਿਹਨੂੰ ਕਹਿੰਦੇ ਆ ਜੀ। ਤੇ ਇਹਨੂੰ 77 ਚੱਕ ਕਹਿੰਦੇ ਹੁੰਦੇ ਸੀ ਰਾਮ ਸਿੰਘ ਵਾਲਾ। ਰਾਮ ਸਿੰਘ ਮੇਰਾ ਦਾਦਾ ਸੀ। ਭਾਜੀ ਵਾਹ, ਅੱਛਾ ਅੱਛਾ। ਹਾਂਜੀ। ਮਸ਼ਹੂਰ ਸੀਗੇ ਬੰਦੇ। ਉਹ ਬਹੁਤ ਮਸ਼ਹੂਰ ਸੀਗੇ। ਸਾਡੇ ਲੰਬੜਦਾਰਾਂ ਦੀ ਬੱਚੀ ਸੀ। ਅੱਛਾ। ਉਹ ਇੱਥੇ 5 ਪੜ੍ਹ ਕੇ ਗਈ। ਅੱਛਾ। 2 ਜਿਹੜੀਆਂ ਸੀ ਸ਼ਾਦੀ ਸ਼ੁਦਾ ਸੀ, ਉਹ ਜਿਹੜੇ ਵਿਆਹ ਤੀਆਂ ਸੀ। ਅੱਛਾ। ਉਹ ਫਿਰ ਚਲੇ ਗਈ। ਅੱਛਾ। ਉਹ ਜਿਹੜੀ ਬੱਚੀ ਛੋਟੀ ਸੀ ਨਾ, ਇਹ 5ਵੀਂ ਦਾ ਸਕੂਲ ਹੁੰਦਾ ਜੀ। ਅੱਛਾ। ਇੱਥੇ ਉਹਨੇ 5 ਕੀਤੀ। ਸਹੀ। ਉਹ ਫਿਰ ਚਲੇ ਗਿਆ। ਤੁਸੀਂ ਕਿੰਨੇ ਭੈਣ ਭਰਾ ਸੀ? ਅਸੀਂ 3 ਭੈਣਾਂ ਸੀ ਜੀ। ਅੱਛਾ, ਕੀ ਨਾਮ? ਇੱਕ ਦਾ ਨਾਮ ਪ੍ਰੀਤਮ ਕੌਰ ਸੀ, ਇੱਕ ਦਾ ਸਰਜੀਤ ਕੌਰ, ਮੇਰਾ ਅਨੂਪ ਕੌਰ। ਅੱਛਾ। ਉਹ ਵੀ ਉਹਨਾਂ ਵਿੱਚੋਂ ਹੀ ਆ, ਭਰਾ ਹੀ ਨੇ। ਅੱਛਾ, ਇਹ ਸਾਰੀ ਇੱਕ ਸੀਗੀ? ਇਹ ਸਾਰੇ ਹਾਂਜੀ ਹਾਂਜੀ। 2 ਭਰਾ ਸਨ ਅੱਛਾ। ਤੇ ਨੰਬਰਦਾਰ ਦੋਵੇਂ? ਹਾਂਜੀ। ਅੱਛਾ। ਚਲੋ ਜੀ, ਪੱਠਾ, ਘੋੜੀਆਂ, ਅੱਛਾ ਟਾਂਗਾ। ਅੱਛਾ। ਹਾਂਜੀ। ਐਵੇਂ ਨਹੀਂ ਸੀ ਘੁਮਾਰਾਂ ਨਾਲ ਯਾਰੀ ਰੱਖਦੇ ਹੋ। ਘੋੜੀਆਂ ਨੂੰ ਮਸਾਲਾ ਦੇਈਦਾ ਸੀ। ਅੱਛਾ ਅੱਛਾ। ਤੁਸੀਂ ਦਿੰਦੇ ਸੀ ਮਸਾਲਾ? ਹਾਂ। ਅੱਛਾ। ਬਾਬਾ ਜੀ ਕੀ ਹਾਲ ਨੇ? ਠੀਕ ਹੋ? ਅੱਲਾ ਦੀ ਖੈਰ ਹੈ ਜੀ। ਕੀ ਨਾਂ ਜੀ ਆਪਣਾ? ਬਾਬਾ ਨਜ਼ਰ ਮੁਹੰਮਦ। ਨਜ਼ਰ ਮੁਹੰਮਦ। ਹਾਂਜੀ। ਤੇ ਬਜ਼ੁਰਗੋ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਜੀ? ਨਵਾਬ ਦੀ। ਬਰਾਦਰੀ ਕਿਹੜੀ ਹੈ ਜੀ? ਰਹਿਮਾਨੀ। ਰਹਿਮਾਨੀ। ਹਾਂਜੀ। ਤੇ ਉੱਥੋਂ ਆਏ ਹੋ ਚੜ੍ਹਦੇ ਪੰਜਾਬ ਤੋਂ? ਇੱਥੇ ਨਾ ਜੀ, ਇੱਥੇ ਰਹਿਣ ਵਾਲੇ। ਇੱਥੇ ਰਹਿਣ ਵਾਲੇ ਹੋ? ਹਾਂਜੀ। ਤੇ ਆਪਣੀ ਉਮਰ ਕਿੰਨੀ ਕੁ ਹੋ ਗਈ ਹੈ? ਉਮਰ ਜੀ ਜਦੋਂ ਗਈ ਦੁਨੀਆ ਉਦੋਂ ਮੈਂ 25 ਸਾਲ ਦਾ। 25 ਸਾਲ ਦੇ ਸੀ? ਹਾਂਜੀ। ਹੁਣ ਤੇ ਹੁਣ ਤੁਸੀਂ ਹਿਸਾਬ ਲਾ ਲਓ, ਹੁਣ ਤਾਂ ਨੇੜੇ ਪਹੁੰਚੇ ਆ। 100 ਦੇ ਲਗਭਗ। ਬਲਕਿ ਹੁਣ ਕੱਲ ਪਰਸੋਂ ਦੀ ਬਿਮਾਰੀ ਆਈ ਹੈ, ਪਤਾ ਨਹੀਂ ਅੱਲਾ ਜਾਣੇ ਹੁਣ। ਰੱਬ ਤੁਹਾਨੂੰ ਹਾਜੀ ਹਾਥੀ ਦਵੇ ਜੀ। ਅਜੇ ਤਾਂ 100 ਕੱਪੜਾ ਤੇ ਇਸ ਪਿੰਡ ਦੇ ਵਿੱਚ ਕਿੰਨੇ ਘਰ ਸਿੱਖਾਂ ਦੇ ਸੀ? ਕਮ ਸੋ ਕਮ ਮੇਰਾ ਖਿਆਲ ਹੈ 60 ਮਰਬੇ ਦਾ ਜੀ ਇਹ ਪਿੰਡ ਸੀ। ਤੇ ਸਿੱਖ ਕਿੰਨੇ ਕੁ ਰਹਿੰਦੇ ਤੇ ਸੀ? 60 ਸਿੱਖ ਰਹਿੰਦੇ ਸੀ। ਸਾਰੇ ਮਰਬੇ ਵਾਲੇ ਘਰ ਸੀ, 2 ਮਰਬੇ ਪਰ। ਹਾਂ, ਦੂਜੇ ਪਰ ਹਾਂ, ਕੋਈ ਕਿਸੇ ਨੂੰ ਵੱਧਾ ਸੀ, ਕਿਸੇ ਕੋਈ 2 ਸੀ, ਕਿਸੇ ਕੋਈ 4 ਸੀ। ਬਾਕੀ ਕਮੀ ਕਮਾੜੀ ਰਹਿੰਦੇ ਸੀ। ਉਹਨਾਂ ਦੇ ਚਮਾਰ ਚਮੂਰ ਜਾਂ ਰੋਟੀ ਪਾਣੀ ਜਿਹੜੇ ਪਕਾਉਣ ਵਾਲੇ ਜਾਂ ਸਾਂਝੀ ਨਾਲ ਰਲਦੇ ਸੀ, ਉਹ ਰਹਿੰਦੇ ਸੀ। ਤੇ ਮੁਸਲਮਾਨ ਦੇ ਕਿੰਨੇ ਘਰ ਸੀ? ਮੁਸਲਮਾਨਾਂ ਦੇ ਸਾਡੇ ਘਰ ਸਾਰੇ ਜੇ ਮੇਰਾ ਖਿਆਲ ਆ ਉਸ ਟਾਈਮ ਦੇ ਵਿੱਚ ਨਾ 15 ਜਾਂ 16। 15 ਜਾਂ 16 ਘਰ ਸੀ। ਤੇ ਕਿਉਂਕਿ ਇੰਨੇ ਹੀ ਸੋਭਿਆ, ਇੰਨੇ ਸੀ। ਤੇ ਇੱਥੇ ਆਪਸ ਦੇ ਵਿੱਚ ਮੇਲ ਵਰਤਨ ਕਿਸ ਤਰ੍ਹਾਂ ਦਾ ਸੀ? ਸਾਡਾ ਆਪਣਾ ਮੇਲ ਵਰਤਨ ਸੀ, ਉਹਨਾਂ ਦਾ ਆਪਣਾ ਸੀ। ਮਤਲਬ ਆਪਸ ਦੇ ਵਿੱਚ ਗਮੀ ਖੁਸ਼ੀ ਚ ਸ਼ਾਮਲ ਹੁੰਦੇ ਸੀ ਪਹਿਲੇ। ਅੱਛਾ। ਹਾਂਜੀ। ਤੇ ਜਦੋਂ ਇੱਥੋਂ ਗਏ ਨੇ ਰਾਜੀ ਖੁਸ਼ੀ ਗਏ ਨੇ ਜਾਂ ਕੋਈ ਮਸਲਾ ਨਹੀਂ ਬਣਿਆ? ਨਾ ਕੋਈ ਮਸਲਾ ਨਹੀਂ ਬਣਿਆ ਜੀ। ਇਹ ਆਪਣਾ
ਤਾਰਾ ਸਿੰਘ ਲੀਡਰ ਸੀ, ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹੈਗੇ ਸੀ। ਬਿਲਕੁਲ ਉਹ ਜਿਸ ਵੇਲੇ ਸਾਡੇ ਇੱਥੇ ਪਿਆ ਨਾ ਰੌਲਾ ਆਹੋ ਕਿ ਦੁਨੀਆ ਇਹ ਚਲੀ ਜਾਣੀ ਹੈ ਤੇ ਉਧਰੋਂ ਆ ਜਾਣਾ, ਉਹ ਲੀਡਰ ਸੀ ਪੁਰਾਣਾ। ਅੱਛਾ ਉਹ ਫਿਰ ਪਹੁੰਚਿਆ ਇੱਥੇ ਸਹੀ ਸਾਡੇ ਪਿੰਡ, ਉਹ ਮੁੱਲਾਪੁਰ ਵੀ ਇੱਥੇ ਵੀ। ਸਹੀ ਹੋ ਗਿਆ ਉਹ ਜ਼ਿਲ੍ਹੇ ਜੀ ਲੁਧਿਆਣੇ ਦਾ ਸੀ ਸਾਰਾ ਉਹ ਅੱਛਾ ਤਾਰਾ ਸਿੰਘ। ਸਹੀ ਇਹ ਜਿੰਨਾ ਕੋਜਰੇ ਤਾਈ ਦਾ ਸਾਰਾ ਲੁਧਿਆਣਿਆਂ ਦੇ ਪਿੰਡ ਸੀ। ਬਿਲਕੁਲ ਔਰ ਰਿਸ਼ਤੇਦਾਰੀਆਂ ਲੰਬੜਦਾਰੀਆਂ ਸਭ ਕੁਝ ਇਹਨਾਂ ਦੇ ਕੋਲ ਸੀ ਆਪਸ ਵਿੱਚ ਹੀ। ਅੱਛਾ ਧੀਆਂ ਦਿੱਤੀਆਂ ਲਈਆਂ ਸਭ ਇੱਥੇ ਹੀ ਸੀ। ਸਹੀ ਹੋ ਗਿਆ ਉਹ ਜੀ ਆਇਆ, ਅੱਛਾ ਉਹਨੇ ਆਣ ਕੇ ਜੀ ਆਪਣੀ ਬਰਾਤ ਜਿਹੜੀ ਸੀ ਚੰਗੇ ਚੰਗੇ ਬੰਦੇ ਇਕੱਠੇ ਕੀਤੇ। ਅੱਛਾ ਉਹਨਾਂ ਆਖਿਆ ਲੈ ਵੀ ਗੱਲ ਸੁਣ ਲਓ ਸੱਜਣੋ, ਹੂੰ। ਇਹ ਉਧਰ ਬਣ ਗਿਆ ਹਿੰਦੁਸਤਾਨ, ਅੱਛਾ ਇਧਰ ਬਣ ਗਿਆ ਪਾਕਿਸਤਾਨ। ਮਤਲਬ ਤਾਰਾ ਸਿੰਘ ਨੇ ਪਹਿਲੇ ਹੀ ਆ ਕੇ ਦੱਸਤਾ ਹੈ ਹਾਂਜੀ ਪਹਿਲੇ, ਪਰ ਖਬਰ ਹੋ ਗਈ ਸੀ। ਅੱਛਾ ਉਹਨੇ ਫਿਰ ਕਿਹਾ ਵੀ ਕੋਈ ਸ਼ੋਰ ਸ਼ਰਾਬਾ ਨਹੀਂ ਕਰਨਾ ਹੂੰ ਇਹਨਾਂ ਮੁਸਲਮਾਨਾਂ ਨਾਲ, ਹੂੰ ਨਾ ਕਿਸੇ ਨਾਲ ਕੋਈ ਵਾਅਦਾ ਘਾਟਾ ਕਰਨਾ। ਹੂੰ ਜਿੱਦਣ ਤੁਹਾਨੂੰ ਆਰਡਰ ਹੋਵੇ ਉਸ ਦਿਨ ਆਪਣਾ ਸਮਾਨ ਚੁੱਕ ਕੇ ਸੜਕ ਤੇ ਚਲੇ ਜਾਓ। ਮਾਸਟਰ ਤਾਰਾ ਸਿੰਘ ਨੇ ਦੱਸਤਾ ਸੀ ਹਾਂਜੀ ਠੀਕ ਹੋ ਗਿਆ ਬਿਲਕੁਲ, ਉਹਨੇ ਜੀ ਐਨ ਸਾਰੇ ਗੋਲੇ ਤੇ ਹੀ ਫਿਰਿਆ। ਅੱਛਾ ਇਸ ਪਿੰਡ ਦੇ ਵਿੱਚ ਕੋਈ ਪੁਰਾਣੇ ਸਿੱਖਾਂ ਦੇ ਨਾਮ ਯਾਦ ਨੇ ਜਿਹੜੇ ਰਹਿੰਦੇ ਸੀਗੇ ਦਲੀਪ ਸਿੰਘ ਸੀ ਇੱਕ, ਅੱਛਾ ਹੈ ਜੀ। ਉਹ ਉਹਦੇ ਕੋਲ ਮੇਰਾ ਖਿਆਲ ਹੂੰ। ਲੰਬੜਦਾਰੀ ਵੀ ਸੀ। ਅੱਛਾ ਹਾਂਜੀ ਹੋਰ ਕੋਈ ਤੇ ਮੋਹਨ ਸਿੰਘ, ਮੋਹਨ ਸਿੰਘ ਗੁਰਦਿੱਤਾ ਸਿੰਘ, ਅੱਛਾ ਇਹ ਪਾਖਰ ਸਿੰਘ, ਅੱਛਾ ਇਹ ਪੰਜ ਸੱਤ ਜਿਹੜੇ ਬੰਦੇ ਸੀ ਨਾ ਇਹ ਸਿਰ ਕੱਢ ਸੀ। ਅੱਛਾ ਸਰਕਟ ਬੰਦੇ ਸੀ। ਹਾਂਜੀ ਸਹੀ ਹੋ ਗਿਆ ਹਾਂਜੀ। ਤੇ ਉਦੋਂ ਫਿਰ ਕਿਸੇ ਨੇ ਰਾਬਤਾ ਕੀਤਾ ਕਿ ਨਹੀਂ ਕੀਤਾ? ਉਸ ਤੋਂ ਬਾਅਦ ਆਏ ਸਰਦਾਰ ਇੱਥੇ ਕਿ ਕੋਈ ਨਹੀਂ ਹਾਂ ਆਇਆ? ਸਰਦਾਰ ਜੀ ਮੋਹਨ ਸਿੰਘ ਹਾਂਜੀ ਤੇ ਇੱਕ ਗੁਰਦਿੱਤੇ ਦਾ ਮੁੰਡਾ, ਉਹ ਮੈਨੂੰ ਮਿਲ ਕੇ ਗਏ 2 ਵਾਰੀ। ਅੱਛਾ ਇਹ ਨਾ ਰਾਮ ਸਿੰਘ ਦਾ ਪੱਠਾ ਸੀਗਾ ਪੱਠਾ ਦਾ ਸਾਹਮਣੇ ਸੀਗਾ, ਆਹ ਦੇਖਦਾ ਆ ਦੇਖਦਾ ਤੇਰੇ ਸਾਹਮਣੇ ਪੱਠਾ ਸੀ। ਤੇ ਜ਼ਮੀਨ ਖਰਾਬ ਹੋ ਗਈ ਹੁਣ, ਅੱਛਾ ਉਹ ਇਹਨਾਂ ਪੜ ਸੁੱਟੀ ਜ਼ਮੀਨਦਾਰ ਆਪਣੇ ਨੇ ਰਹੀਆਂ ਨਾ, ਅੱਛਾ ਉਹ ਤਾਂ ਪੱਠਾ ਸੀ ਕਿਤੇ ਦੇਰ ਦਾ। ਅੱਛਾ ਹਾਂਜੀ ਲੰਬੜਦਾਰ ਸੀ, ਅੱਛਾ 2 ਦੀਆਂ ਸ਼ਾਦੀਆਂ ਸੀ, ਅੱਛਾ ਬੱਚਾ ਉਹਦਾ ਕੋਈ ਨਹੀਂ ਅੱਲਾ ਨੇ ਦਿੱਤਾ। ਅੱਛਾ ਬੱਚੀ ਸੀ ਹਾਂ, ਇੱਥੇ ਸਾਡੇ ਲੰਬੜਦਾਰਾਂ ਦੀ ਹੂੰ। ਬੱਚੀ ਸੀ, ਅੱਛਾ ਉਹ ਇੱਥੇ 5 ਪੜ ਕੇ ਗਈ। ਅੱਛਾ 2 ਜਿਹੜੀਆਂ ਸੀ ਸ਼ਾਦੀ ਸ਼ੁਦਾ ਸੀ, ਉਹ ਇਧਰੇ ਵਿਆਹਤੀਆਂ ਸੀ ਉਹਨਾਂ ਨੇ, ਅੱਛਾ ਉਹ ਫਿਰ ਚਲੇ ਗਈਆਂ। ਅੱਛਾ ਉਹ ਜਿਹੜੀ ਬੱਚੀ ਛੋਟੀ ਸੀ ਨਾ, ਇਹ 5ਵੀਂ ਦਾ ਸਕੂਲ ਹੁੰਦਾ ਸੀ ਇੱਥੇ, ਅੱਛਾ ਇੱਥੇ ਉਹਨੇ 5 ਕੀਤੀ, ਸਹੀ ਉਹ ਫਿਰ ਚਲੇ ਗਏ। ਤੇ ਅੱਛਾ ਹੁਣ ਉਹ ਜਿਹੜੀ ਬੀਬੀ ਹੈ ਨਾ, ਬੀਬੀ ਅਨੂਪ ਕੌਰ, ਹਾਂ ਹਾਂ ਉਹ ਹੁਣ ਆ ਕੇ ਆਪਣਾ ਪਿੰਡ ਵੇਖਣਾ ਚਾਹੁੰਦੀ ਹੈ। ਉਹਨਾਂ ਨੂੰ ਕੀ ਸੁਨੇਹਾ ਦੇਓਗੇ? ਪਿਆਰ ਮੁਹੱਬਤ ਦਾ ਆਣ ਨਾ ਆਣ, ਇੱਥੇ ਸੇਵਾ ਸਾਂਭ ਕਰੋਗੇ ਨਹੀਂ ਕਰੋਗੇ? ਪਿੰਡ ਵਾਲੇ ਕੀ ਕਹਿੰਦੇ? ਭਾਈ ਦੇਖੋ ਜੀ, ਉਹ ਤਾਂ ਸਾਡੀ ਬੱਚੀਆਂ ਰਗੀ ਆ, ਧੀਆਂ ਰਗੀ ਆ, ਕਮਲਾ ਅੱਛਾ ਇੱਥੇ ਬਚਪਨ ਉਹ ਗੁਜ਼ਾਰ ਕੇ ਗਈ ਆ। ਹੂੰ 5ਵੀਂ ਚ ਇੱਥੇ ਪੜ੍ਹਦੀ ਹੁੰਦੀ ਸੀ, ਹੂੰ ਤੇ ਇੱਥੋਂ ਜਾਣਾ 5ਵੀਂ ਪੜ੍ਹ ਲਈ ਤੇ ਇਹ ਰੌਲਾ ਪੈ ਗਿਆ। ਬਿਲਕੁਲ। ਕੋਈ ਪਤਾ ਉਹਨਾਂ ਦਾ ਘਰ ਕਿੱਥੇ ਸੀਗਾ? ਆ ਉੱਚਾ ਘਰ ਅਗਲਾ ਬਾਜ਼ਾਰ ਜਿਹੜਾ ਨਾ, ਅਗਲਾ ਅੱਛਾ ਬਾਜ਼ਾਰ, ਅਗਲੇ ਬਾਜ਼ਾਰ ਹਾਂ ਵੱਡੀ ਮਸਜਿਦ ਆ ਨਾ ਬਣੀ ਹੋਈ, ਅੱਛਾ ਉਹਦੇ ਨਾਲ ਹੀ ਅਗਲਾ ਪਾਸੇ ਇਸ ਪਾਸੇ ਦਾ ਘਰ ਆ ਉਹਨਾਂ ਦਾ, ਅੱਛਾ ਚਲੋ ਖੁੱਲ੍ਹਾ ਹੱਥਾ ਸੀ। ਚਲੋ ਉੱਥੇ ਵੀ ਚੱਲਦੇ ਆ ਤੇ ਲੱਗੀਆਂ ਅੱਛਾ ਹੈ ਉਹ ਵੀ ਉਹਨਾਂ ਵਿੱਚੋਂ ਹੀ ਆ, ਭਰਾ ਹੀ ਨੇ। ਅੱਛਾ ਇਹ ਸਾਰੀ ਇੱਕ ਸੀਗੀ ਉਹ ਨੁੱਕਰ ਤੱਕ? ਨਹੀਂ ਉਹ ਅਗਲੀ ਹੋਰ ਸੀ। ਅੱਛਾ ਅੱਛਾ ਤੇ ਸਾਰੇ ਹਾਂਜੀ ਹਾਂਜੀ 2 ਭਰਾ ਸਨ ਅੱਛਾ ਤੇ ਨੰਬਰਦਾਰ। ਦੋਵੇਂ? ਹਾਂਜੀ ਅੱਛਾ ਲਓ ਜੀ, ਬਾਬਾ ਜੀ ਦੱਸ ਰਹੇ ਨੇ ਕਿ ਉਹਨਾਂ ਦਾ ਘਰ ਜਿਹੜੇ ਨੰਬਰਦਾਰ ਸਨ ਰਾਮ ਸਿੰਘ ਜੀ, ਉਹਨਾਂ ਦਾ ਇੱਥੋਂ ਲੈ ਕੇ ਘਰ ਤੇ ਹੁਣ ਤੇ ਉਹਨਾਂ ਦੇ 3-4 ਘਰ ਬਣ ਚੁੱਕੇ ਨੇ, ਲੇਕਿਨ ਉਹ ਇਸ ਗਲੀ ਦੇ ਵਿੱਚ ਰਹਿੰਦੇ ਸਨ। ਔਰ ਤੁਸੀਂ ਵੇਖ ਸਕਦੇ ਹੋ ਲੋਕਾਂ ਦਾ ਪਿਆਰ, ਲੋਕ ਇੱਥੇ ਇਕੱਠੇ ਹੋ ਗਏ ਨੇ। ਹਾਂਜੀ ਬਾਬਾ ਜੀ ਕੀ ਕਹਿ ਰਹੇ ਸੀ? ਬੱਚੇ 5-4 ਸੀ, ਅੱਛਾ ਕਿਤੇ 2-3 ਸੀ, ਹੋ ਗਿਆ ਹੁਣ ਵੱਡੀਆਂ ਪੈ ਗਈਆਂ। ਅੱਛਾ ਅੱਛਾ ਬਾਕੀ ਇਹ ਰਕਬਾ ਉਹਨਾਂ ਦਾ ਹੀ ਲੱਭਣਾ। ਅੱਛਾ ਤੇ ਇਹਨਾਂ ਦਾ ਰਕਬਾ ਕਿੱਥੇ ਸੀ? ਜ਼ਮੀਨ ਇਹਨਾਂ ਦੀ ਕਿੱਥੇ ਸੀ? ਇਹ 2-3 ਦੀ ਸਾਈ ਸੀ, ਅੱਛਾ ਅੱਛਾ 2-3 ਹੀ ਥਾਈ ਸੀ। 2 ਮੁਰੱਬੇ ਸੀਗੇ ਉੱਥੇ, ਅੱਛਾ ਜੋਧਾ ਤੇ ਅੱਛਾ ਲੰਬੜਦਾਰੀ ਦਾ ਮੁਰੱਬਾ ਇੱਕ, ਅੱਛਾ ਇੱਕ ਘਰ ਦਾ ਮੁਰੱਬਾ। ਸਹੀ ਹੋ ਗਿਆ 2 ਉਹਨਾਂ ਦੇ ਇੱਧਰ ਸੀ, ਸਹੀ ਹੋ ਗਿਆ 4 ਮੁਰੱਬੇ ਦੇ ਮਾਲਕ ਸੀ। ਚਲੋ ਜੀ ਪੱਠਾ, ਹਾਂਜੀ, ਪੱਠਾ ਘੋੜੀਆਂ, ਅੱਛਾ ਟਾਂਗਾ। ਅੱਛਾ ਹਾਂਜੀ ਐਵੇਂ ਨਹੀਂ ਸੀ ਘੁਮਾਰਾਂ ਨਾਲ ਯਾਰੀ ਰੱਖਦੇ ਹੋ, ਘੋੜੀਆਂ ਨੂੰ ਮਸਾਲਾ ਦੇਈਦਾ ਸੀ। ਅੱਛਾ ਅੱਛਾ ਤੁਸੀਂ ਦਿੰਦੇ ਸੀ ਮਸਾਲਾ? ਹਾਂ ਅੱਛਾ ਲਓ ਜੀ, ਫਿਰ ਤੇ ਤੁਸੀਂ ਉਹਨਾਂ ਦੇ ਹੱਥੋਂ ਜਿਹੜਾ ਹੈ ਉਹ ਘਰ ਹੀ ਵੱਡੇ ਹੋਣੇ।
ਲੋ ਜੀ ਉਹ ਬਜ਼ੁਰਗਾਂ ਨੇ ਸਾਨੂੰ ਦੱਸਿਆ ਕਿ ਇਹ ਮੁੱਲਾਪੁਰ 'ਚ ਇਹ ਗੁਰਦੁਆਰਾ ਸਾਹਿਬ ਹੁੰਦਾ ਸੀ, ਠੀਕ ਹੈ, ਜਿਸ ਦੀ ਹਾਲਤ ਹੁਣ ਬਹੁਤ ਖਸਤਾ ਹੈ। ਔਰ ਇਹ ਗੁਰਦੁਆਰੇ ਦੇ ਨਾਮ ਬਾਕੀ ਜਗ੍ਹਾ ਸੀ, ਇੱਥੇ ਸਕੂਲ ਹੁੰਦਾ ਸੀ ਜੋ ਹੁਣ ख़त्म ਹੋ ਚੁੱਕਿਆ ਹੈ, ਪਰ ਗੁਰਦੁਆਰੇ ਦੀ ਜ਼ਮੀਨ ਜਿਹੜੀ ਹੈ ਅਜੇ ਵੀ ਗੁਰਦੁਆਰੇ ਦੇ ਨਾਮ ਉੱਪਰ ਹੀ ਹੈ। ਆਓ ਅੰਦਰ ਹੋਰ ਵੇਖਦੇ ਹਾਂ, ਕੋਈ ਬਾਕਿਆਤ ਗੁਰਦੁਆਰਾ ਸਾਹਿਬ ਦੇ ਹੋਣ ਤੇ ਉਹ ਵੀ ਤੁਹਾਨੂੰ ਵਿਖਾਣੇ। ਤਿਆਰੀ ਕਰੋ ਬਾਗੀ, ਆ ਜਾ ਜੀ ਇੱਧਰ ਤਿਆਰੀ ਕਰੋ ਭਾਈ, ਗੁਰਦੁਆਰੇ ਵਾਲੇ ਆ ਗਏ। ਹਾਂ ਚੱਕੋ ਆਪਣਾ ਜਲਦੀ ਬਿਸਤਰਾ। ਜੀ ਇਹ ਗੁਰਦੁਆਰਾ ਸਾਹਿਬ ਦੀ ਅੰਦਰੂਨੀ ਬਿਲਡਿੰਗ, ਇਹਦੀ ਛੱਤ ਜਿਹੜੀ ਹੈ ਉਹ ਕਹਿ ਰਹੇ ਨੇ ਦੁਬਾਰਾ ਪਈ ਹੈ। ਬਾਕੀ ਇੱਧਰ ਹੈਗੇ ਨੇ ਸਿਸਟਮ ਦਰਾਜ ਦਰੂਜ ਜਿਹੜੇ ਉਹਨਾਂ ਦੇ ਬਣੇ। ਚਲੋ ਜੀ, ਥੈਂਕ ਯੂ।